ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਇੱਕ ਨਜ਼ਰ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ 'ਚ 25 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 26 ਅਗਸਤ 2026 ਹੋ ਚੁੱਕੀ ਹੈ। ਅੱਜ ਤੋਂ ਪੰਜਾਬੀ ਰੇਡੀਓ USA ਦੇ ਸਭ ਦਰਸ਼ਕ, ਸਭ ਵੇਖਣ ਵਾਲੇ ਨੇ ਜਿਹੜੇ ਉਹ ਇਹਨਾਂ ਖਬਰਾਂ ਨੂੰ ਹੁਣ ਸ਼ਾਮੀ 7 ਵਜੇ ਕੈਲੀਫੋਰਨੀਆ ਦੇ ਵੇਲੇ ਮੁਜਬ 7 ਵਜੇ ਹੈ ਜਿਹੜਾ ਉਹ ਸਾਡੇ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੇਖ ਸਕਣਗੇ। ਰੇਡੀਓ ਦੇ ਉੱਤੇ ਖਬਰਾਂ ਤੁਹਾਡੇ ਲਈ ਪਹਿਲੇ ਟਾਈਮ ਦੇ ਮੁਤਾਬਕ ਹੀ ਪੇਸ਼ ਕੀਤੀਆਂ ਜਾਣਗੀਆਂ। ਅੱਜ ਦੇ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ ਔਰ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਅੱਜ ਦੇ ਖਬਰਾਂ ਦੇ ਬੁਲਟਨ 'ਚ ਆਪ ਨੂੰ ਜੀ ਆਇਆਂ ਨੂੰ ਕਹਿਣ ਦੇ ਨਾਲ ਨਾਲ ਇਹ ਵੀ ਆਖਾਂਗੇ ਕਿ ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਦੀਆਂ ਖਬਰਾਂ ਲਈ ਇਮਰਾਨ ਖਾਨ ਦੀ ਭੈਣ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਪਹਿਲਾਂ ਇਤਰਾਜ਼ ਕਰਕੇ ਰੱਦ ਕਰ ਦਿੱਤੀ ਗਈ, ਹੁਣ ਸੁਣਵਾਈ ਲਈ ਮਨਜ਼ੂਰ। ਤੇ ਇਮਰਾਨ ਖਾਨ ਦੇ ਮੁੰਡਿਆਂ ਨੇ ਵੀ ਕੋਈ ਬਿਆਨ ਦਿੱਤਾ ਹੈ। ਜੀ ਬਿਲਕੁਲ ਜੀ। ਇਮਰਾਨ ਖਾਨ ਨੂੰ ਉਹਨਾਂ ਦੀ ਮਰਜ਼ੀ ਦੇ ਡਾਕਟਰ ਔਰ ਹਸਪਤਾਲ 'ਚ ਸਰਕਾਰ ਨੇ ਚੈੱਕ ਨਹੀਂ ਕਰਾਇਆ, ਜਦਕਿ ਅਦਾਲਤ ਨੇ ਇੱਕ ਸਾਫ਼ ਹੁਕਮ ਦਿੱਤਾ ਸੀਗਾ ਇਸ ਮਾਮਲੇ ਦੇ ਉੱਤੇ। ਇਮਰਾਨ ਖਾਨ ਦੀ ਭੈਣ ਉਸਮਾ ਨਿਆਜ਼ੀ ਹੋਣਾ ਨੇ ਜਿਹੜੇ ਉਹਨਾਂ ਵੱਲੋਂ ਇੱਕ ਅਰਜ਼ੀ ਹੈ ਜਿਹੜੀ ਉਹ ਸੁਪਰੀਮ ਕੋਰਟ ਪਾਕਿਸਤਾਨ 'ਚ ਦਾਇਰ ਕੀਤੀ ਗਈ ਸਰਕਾਰ ਦੇ ਖਿਲਾਫ ਤੋਹੀਨੇ ਅਦਾਲਤ ਦੀ, ਉਹਦੇ ਉੱਤੇ ਰਜਿਸਟਰਾਰ ਆਫਿਸ ਨੇ ਇਤਰਾਜ਼ ਲਾ ਦਿੱਤਾ। ਇਤਰਾਜ਼ ਜਦੋਂ ਲਾਏ ਤੇ ਉਹਨਾਂ ਨੇ ਆਪਣੇ ਫਿਰ ਵਕੀਲ ਦੇ ਨਾਲ ਡਿਸਕਸ ਕਰਕੇ ਉਸ ਅਰਜ਼ੀ ਨੂੰ ਦੁਬਾਰਾ ਦਾਇਰ ਕੀਤਾ, ਇਤਰਾਜ਼ਾਂ ਨੂੰ ਦੂਰ ਕਰਕੇ। ਇਤਰਾਜ਼ਾਂ ਨੂੰ ਸੇਮ ਇੱਕੋ ਦਿਨ ਦੇ ਵਿੱਚ ਉਹਨਾਂ ਨੇ ਇਹ ਨਸਪਜ ਸਾਰੀ ਕੀਤੀ। ਇਤਰਾਜ਼ ਦੂਰ ਕਰਕੇ ਦੁਬਾਰਾ ਜਦੋਂ ਉਹ ਅਰਜ਼ੀ ਦਾਇਰ ਕੀਤੀ ਤੇ ਉਹਨੂੰ ਹੁਣ ਨੰਬਰ ਅਲਾਟ ਹੋ ਗਿਆ ਔਰ ਉਹ ਸੁਣਵਾਈ ਲਈ ਮਨਜ਼ੂਰ ਹੋ ਗਈ ਹੈ। ਪਰ ਇਹ ਜਿਹੜਾ ਉਹਨਾਂ ਨੇ ਆਖਿਆ ਸੀਗਾ ਕਿ ਜੀ ਫੌਰੀ ਤੌਰ ਤੇ ਬੈਂਚ ਬਣਾ ਕੇ ਇਹਦਾ ਨੋਟਿਸ ਲਵੋ, ਉਹ ਕੰਮ ਨਹੀਂ ਹੋਇਆ। ਉਹਨਾਂ ਨੇ ਨਾ ਦੇ ਫੌਰੀ ਤੌਰ ਤੇ ਬੈਂਚ ਬਣਾਇਆ ਬਲਕਿ 16 ਸਤੰਬਰ ਨੂੰ ਇਮਰਾਨ ਖਾਨ ਦਾ ਜਿਹੜਾ ਕੇਸ ਲੱਗਾ ਹੋਇਆ ਹੈ ਨਾ, ਇਹਨੂੰ ਉਹਦੇ ਨਾਲ ਮਰਜ ਕਰ ਦਿੱਤਾ, ਜੋੜ ਦਿੱਤਾ ਆ। ਇਹਦੀ ਸੁਣਵਾਈ ਹੈ ਜਿਹੜੀ ਉਦੋਂ ਹੋਏਗੀ। ਪਾਰਟੀ ਪ੍ਰਧਾਨ ਜਿਹੜੇ ਨੇ ਬੈਰਿਸਟਰ ਗੋਹਰ ਹੋਣੇ, ਉਹਨਾਂ ਨੇ ਵੀ ਆਖਿਆ ਕਿ ਸਾਡੀ ਰੀਝ ਇਹ ਸੀਗੀ ਕਿ ਇਨਸਾਫ ਛੇਤੀ ਦਿੱਤਾ ਜਾਂਦਾ, ਸਰਕਾਰ ਤੋਂ ਪੁੱਛ ਪ੍ਰਤੀ ਤੇ ਜਿਹੜੀ ਉਹ ਛੇਤੀ ਹੁੰਦੀ, ਪਰ ਇਹ ਹੁਣ ਮਾਮਲਾ ਜਿਹੜਾ ਇਹਨੂੰ 16 ਸਤੰਬਰ ਤੇ ਜਿਹੜਾ ਉਹ ਲੈ ਗਏ ਨੇ ਇਮਰਾਨ ਖਾਨ ਦੇ ਪੁੱਤਰਾਂ ਵੱਲੋਂ। ਕਿਉਂਕਿ ਇਮਰਾਨ ਖਾਨ ਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹਦੀ ਭੈਣ ਉਸਮਾ ਨਿਆਜ਼ੀ ਉਹਨਾਂ ਨੇ ਮੀਡੀਆ ਨੂੰ ਇਹ ਵੀ ਬਿਆਨ ਦਿੱਤਾ ਸੀਗਾ ਕਿ ਇਮਰਾਨ ਖਾਨ ਨੇ ਆਖਿਆ ਕਿ ਮੁਰਸੀ ਨੂੰ, ਮਿਸਰ ਦੇ ਜਿਹੜੇ ਪ੍ਰੈਜ਼ੀਡੈਂਟ ਸਨ, ਉਹਨਾਂ ਦੇ ਨਾਲ ਜਿਹੜਾ ਸਲੂਕ ਹੋਇਆ ਔਰ ਜਿੱਦਾਂ ਜੇਲ੍ਹ ਦੇ ਅੰਦਰ ਸਲੋ ਪੋਇਜ਼ਨਿੰਗ ਦੇ ਨਾਲ ਉਸ ਬੰਦੇ ਦਾ ਕਤਲ ਕੀਤਾ ਗਿਆ, ਮੇਰੇ ਨਾਲ ਵੀ ਜੇਲ੍ਹ 'ਚ ਉਹੀ ਸਲੂਕ ਹੋਣ ਡਿਆ। ਉਹਦੇ ਤੋਂ ਬਾਅਦ ਇਮਰਾਨ ਖਾਨ ਦੇ ਪੁੱਤਰ ਨੇ ਜਿਹੜੇ ਕਾਸਮ ਖਾਨ ਔਰ ਸੁਲਮਾਨ ਖਾਨ, ਉਹਨਾਂ ਨੇ ਰਲ ਕੇ ਇੱਕ ਕਹਿ ਲਵੋ ਕਿ YouTube ਚੈਨਲ ਹੈ ਜਿਹੜਾ ਉਹਦੇ ਤੇ ਗੱਲਬਾਤ ਕੀਤੀ ਔਰ ਇਹ ਦੋਵੇਂ ਉਹਨਾਂ ਦੇ ਪੁੱਤਰ ਹੀ ਨਹੀਂ ਸੀਗੇ ਬਲਕਿ ਇਹਦੇ ਤੇ ਜ਼ੁਲਫੀ ਬੁਖਾਰੀ ਹੋਣੇ ਜਿਹੜੇ ਇਮਰਾਨ ਖਾਨ ਦੇ ਬਹੁਤ ਲਾਗੇ ਦੇ ਜਾਣੇ ਜਾਂਦੇ ਨੇ ਔਰ ਇਮਰਾਨ ਖਾਨ ਦੇ ਜਿਹੜੇ ਵਕੀਲ ਨੇ ਜੈਰਡ ਗੈਂਸਰ ਹੋਣੇ, ਇਹਨਾਂ ਚਾਰਾਂ ਨੇ ਰਲ ਕੇ ਗੱਲਬਾਤ ਜਿਹੜੀ ਕੀਤੀ। ਇਮਰਾਨ ਖਾਨ ਦੇ ਪੁੱਤਰਾਂ ਦਾ ਆਖਣਾ ਹੈ ਕਿ ਮੁਰਸੀ ਦਾ ਰੈਫਰੈਂਸ ਦੇਣਾ ਇਹ ਦੱਸ ਰਿਹਾ ਹੈ ਕਿ ਸਾਡਾ ਪਿਓ ਹੈ ਜਿਹੜਾ ਉਹ ਜੇਲ੍ਹ ਦੇ ਵਿੱਚ ਠੀਕ ਨਹੀਂ ਹੈ। ਸਰਕਾਰ ਬਾਰ-ਬਾਰ ਹੀਲੇ ਬਹਾਨੇ ਕਰ ਰਹੀ ਹੈ, ਫਰਾਡੀਆਂ ਕਰ ਰਹੀ ਹੈ, ਧੋਖੇ ਦੇ ਰਹੀ ਹੈ। ਕੀ ਮਸਲਾ ਹੈ ਉਹਦੀ ਸਿਹਤ ਦਾ ਜਿਹੜਾ ਸਾਡੇ ਤੱਕ ਅਪੜਨ ਨਹੀਂ ਦਿੱਤਾ ਜਾ ਰਿਹਾ? ਕਿਉਂ ਨਹੀਂ ਸਾਨੂੰ ਇਸ ਬਾਰੇ ਦੱਸ ਪਾਈ ਜਾ ਰਹੀ? ਨਾਲ ਹੀ ਉਹਨਾਂ ਨੇ ਰੀਝ ਜ਼ਾਹਰ ਕੀਤੀ ਹੈ ਕਿ ਸਾਡੀ ਬੜੀ ਰੀਝ ਹੈ ਕਿ ਅਸੀਂ ਪਾਕਿਸਤਾਨ 'ਚ ਆਪਣੇ ਪਿਓ ਦੇ ਨਾਲ ਮੁਲਾਕਾਤ ਕਰੀਏ ਔਰ ਕਈ ਮਹੀਨਿਆਂ ਤੋਂ ਸਾਡੀ ਜਿਹੜੀ ਟੈਲੀਫੋਨਿਕ ਗੱਲਬਾਤ ਬੰਦ ਕਰਾਈ ਗਈ ਹੈ ਉਹ ਕਮ ਸੇ ਕਮ ਜਿਹੜੀ ਉਹ ਸ਼ੁਰੂ ਹੋਵੇ। ਸੋ ਇਹ ਉਹਨਾਂ ਦੇ ਵਕੀਲ, ਉਹਨਾਂ ਦੇ ਪੁੱਤਰਾਂ ਵੱਲੋਂ ਔਰ ਕਹਿ ਲਵੋ ਕਿ ਖਾਸ ਸਲਾਹਕਾਰ ਇਮਰਾਨ ਖਾਨ ਦੇ ਜਿਹੜੇ ਰਹੇ ਨੇ ਜ਼ੁਲਫੀ ਬੁਖਾਰੀ, ਇਹਨਾਂ ਸਾਰਿਆਂ ਵੱਲੋਂ ਇੱਕ ਰਲ ਕੇ ਸਾਂਝਾ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ। ਪ੍ਰਵੀਨ, ਇਮਰਾਨ ਖਾਨ ਦੀ ਗ੍ਰਿਫਤਾਰੀ ਵੇਲੇ 9 ਮਈ 2023 ਚ ਹੰਗਾਮੇ ਕਰਨ ਦੇ ਇਲਜ਼ਾਮ ਚ 47 ਇਸ਼ਤਿਹਾਰੀਆਂ ਨੂੰ ਪਿੰਡੀ ਦੀ ਅਦਾਲਤ ਨੇ ਸਜ਼ਾਵਾਂ ਸੁਣਾ ਦਿੱਤੀਆਂ। ਜੀ ਬਿਲਕੁਲ ਜੀ। ਇਹ 47 ਇਸ਼ਤਿਹਾਰੀ ਜਿਹੜੇ ਕਿ ਗ੍ਰਿਫਤਾਰ ਨਹੀਂ ਗਏ ਹੋਏ, ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ, ਅਦਾਲਤੀ ਕਾਰਵਾਈ ਤੋਂ ਬਾਅਦ ਇਹਨਾਂ ਨੂੰ 10 ਸਾਲ ਕੈਦ ਬਾ ਮੁਸ਼ੱਕਤ, 5 ਲੱਖ ਰੁਪਈਆ ਜੁਰਮਾਨਾ ਔਰ ਇਹਨਾਂ ਦੇ ਨਾਵੇਂ ਜਿੰਨੀਆਂ ਜਾਇਦਾਦਾਂ ਨੇ ਪਾਕਿਸਤਾਨ 'ਚ ਉਹ ਕੁਰਕ ਕਰਨ ਦਾ ਹੈ ਜਿਹੜਾ ਉਹ ਹੁਕਮ ਦਿੱਤਾ ਗਿਆ ਹੈ। ਇਹ ਜੀ ਜਾਇਦਾਦਾਂ ਨੂੰ ਕੁਰਕ ਕਰਨ, ਇਹ ਅਤਕਰਦੀ ਨੂੰ ਰੋਕਣ ਦੇ ਕੇਸਾਂ ਨੂੰ ਸੁਣਦੀ ਅਦਾਲਤ ਦੇ ਜੱਜ ਅਮਜਦ ਅਲੀ ਸ਼ਾਹ ਨੇ ਇਹ ਫੈਸਲਾ ਜਿਹੜਾ ਇਹ ਸਰਕਾਰੀ ਮੰਗ ਦੇ ਉੱਤੇ ਪ੍ਰੋਸੀਕਿਊਟਰ ਜਿਹੜਾ ਸਰਕਾਰੀ ਵਕੀਲ ਹੈ ਜ਼ਹੀਰ ਸ਼ਾਹ, ਉਹਦੇ ਪੈਰਵੀ ਦੌਰਾਨ ਜਿਹੜਾ ਇਹ ਹੁਣ ਬਕਾਇਦਾ ਦੇ ਦਿੱਤਾ ਹੈ। 9 ਮਈ ਦੇ ਹੰਗਾਮਿਆਂ ਦੇ ਬਾਰੇ ਇਹਨਾਂ ਲੋਕਾਂ ਦੇ ਉੱਤੇ ਇਲਜ਼ਾਮ ਆ ਕਿ ਇਹਨਾਂ ਨੇ ਪਿੰਡੀ ਦੇ ਵਿੱਚ GHQ ਦਾ ਗੇਟ ਜਿਹੜਾ ਉਹ ਤੋੜਿਆ, ISI ਦਾ ਹਮਜ਼ਾ ਕੈਂਪ ਆ ਜਿਹੜਾ ਉਹਦੇ ਉੱਤੇ ਹਮਲਾ ਕੀਤਾ, ਆਰਮੀ ਮਿਊਜ਼ੀਅਮ ਆ ਜਿਹੜਾ 6 ਰੋਡ ਦੇ ਉੱਤੇ ਮੈਟਰੋ ਬੱਸ, ਇਹਨਾਂ ਦੇ ਉੱਤੇ ਹਮਲੇ ਕੀਤੇ, ਤੋੜਫੋੜ ਕੀਤੀ, ਅੱਗਾਂ ਲਾਈਆਂ ਔਰ JIT ਨੇ ਇਹਨਾਂ ਨੂੰ 9 ਮਈ ਦੇ ਮੁਕੱਦਮਿਆਂ ਦੇ ਵਿੱਚ ਬਾਰ-ਬਾਰ ਤਲਬ ਕੀਤਾ ਪਰ ਇਹ ਪੇਸ਼ ਨਾ ਹੋਏ। ਇਹਨਾਂ ਨੂੰ ਇਸ਼ਤਿਹਾਰੀ ਕਰਾਰ ਦਿੱਤਾ, ਇਹ ਫਿਰ ਪੇਸ਼ ਨਾ ਹੋਏ। ਇਹਨਾਂ ਨੇ ਆਪਣਾ ਇਸ ਕੇਸ ਦੀ ਸੁਣਵਾਈ ਹੈ ਜਿਹੜੀ ਉਹਦੇ 'ਚ ਆਈ ਨਹੀਂ। ਖਾਸ ਲੋਕ ਜਿਹੜੇ ਇਹਨਾਂ ਸਜ਼ਾਵਾਂ ਦੇ ਵਿੱਚ ਆਏ ਨੇ ਉਹਨਾਂ ਦੇ ਵਿੱਚ ਉਮਰ ਅਯੂਬ ਖਾਨ,
ਹਾਂ ਜਿਹੜੇ ਕਿ ਸੈਨੇਟ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਹਮ, ਸਰਕਾਰ ਹਮ, ਮੁਖਾਲਫ ਧੜੇ ਦੇ ਪ੍ਰਧਾਨ ਵੀ ਸਨ। ਹੁਣ ਹਮ, ਰਾਈਟ ਨੂੰ ਉਹਨਾਂ ਦੇ ਸਿਆਸੀ ਮਾਮਲੇ ਉਮਰ ਅਯੂਬ ਦੇ ਨਾਲ ਜ਼ਰਤਾਜ ਗੁਲ, ਹਮ, ਮੁਰਾਦ ਸਈਦ, शिबली फराज, हमाद अजहर, कंबल शोसब, शेख राशिद शफीक, शहबाज गिल, जुल्फी बुखारी, मोहम्मद अहमद चट्ठा, राय हसन नवाज, राय मोहम्मद मुर्तजा, शौकत अली भट्टी, उस्मान सईद बसरा ते इजाज खान जाजी। ਇਹਨਾਂ ਦੇ ਵਿੱਚੋਂ ਬਹੁਤੇ ਤੇ ਪਾਕਿਸਤਾਨ ਤੋਂ ਫਰਾਰ ਹੋ ਕੇ ਬਾਹਰ ਨਸੇ ਪਏ ਨੇ, ਕੁਝ ਇੰਗਲੈਂਡ 'ਚ ਬੈਠੇ ਨੇ, ਕੁਝ ਅਮਰੀਕਾ ਦੇ ਵਿੱਚ ਬੈਠੇ ਨੇ। ਇਹ ਬਾਕੀ ਨੇ ਜਿਹੜੇ ਇਹਨਾਂ ਨੂੰ ਇਹਨਾਂ 47 ਦੇ ਵਿੱਚ ਇਹ ਉਹ ਖਾਸ ਲੋਕ ਨੇ ਜਿਨ੍ਹਾਂ ਨੂੰ ਕਹਿ ਲਵੋ ਕਿ ਸਜ਼ਾਵਾਂ 10 ਸਾਲ ਦੀਆਂ ਕੈਦਾਂ, 5-5 ਲੱਖ ਰੁਪਈਆ ਜੁਰਮਾਨਾ ਔਰ ਜਾਇਦਾਦਾਂ ਕੁਰਕ ਕਰਨ ਦਾ ਹੁਕਮ ਜਿਹੜਾ ਉਹ ਦਿੱਤਾ ਹੈ ਅਦਾਲਤ ਨੇ। ਸੋਮਾਲੀ ਕਜ਼ਾਕਾਂ ਦੀ ਕੈਦ ਚੋਂ ਪਾਕਿਸਤਾਨੀਆਂ ਨੂੰ ਛੁਡਾਉਣ ਲਈ ਇਸਹਾਕ ਡਾਰ ਹੋਰੀ ਬਰਤਾਨੀਆ ਦਾ ਗੇੜਾ ਲਾ ਰਹੇ ਨੇ ਜੀ। ਗੇੜਾ ਲਾ ਰਹੇ ਨੇ ਜੀ, ਬਿਲਕੁਲ 24 ਤਰੀਕ ਤੋਂ ਇਹ ਗੇੜਾ ਸ਼ੁਰੂ ਹੋਇਆ ਸੀਗਾ। 24 ਅਗਸਤ ਤੋਂ ਇਹ ਗੇੜਾ ਸ਼ੁਰੂ ਹੋਇਆ ਸੀ, 28 ਅਗਸਤ ਤੱਕ ਇਹ ਰਹੇਗਾ। 5 ਦਿਨਾਂ ਦੇ ਇਸ ਫੇਰੇ ਦੇ ਵਿੱਚ ਉਹਨਾਂ ਦੇ ਟਾਸਕ ਨੇ ਜਿਹੜੇ ਉਹਨਾਂ ਦੇ ਦੋਵੇਂ ਮੁਲਕਾਂ ਦੇ ਆਪਸੀ ਗੱਲਬਾਤ ਜਿਹੜੀ ਉਹ, ਔਰ ਖਾਸ ਕਰ ਵਿਸ਼ੇਸ਼ ਤੌਰ ਤੇ ਪਾਕਿਸਤਾਨ ਦੇ ਫਾਰਨ ਆਫਿਸ ਦਾ ਇਹ ਬਿਆਨ ਹੈ ਕਿ ਸੋਮਾਲੀ ਕਜ਼ਾਕਾਂ ਨੇ ਜਾਂ ਸੋਮਾਲੀ ਸਮੁੰਦਰੀ ਡਾਕੂਆਂ ਨੇ ਜਿਹੜੇ ਪਾਕਿਸਤਾਨੀਆਂ ਨੂੰ ਯਰਗਮਾਲ ਬਣਾਇਆ ਹੈ, ਜਿਨ੍ਹਾਂ ਦੇ ਬਾਰੇ ਮੰਗ ਕੀਤੀ ਜਾ ਰਹੀ ਹੈ। ਸੋ ਉਸ ਮਾਮਲੇ ਦੇ ਉੱਤੇ ਉਹਨਾਂ ਕੋਲੋਂ ਛੁਡਾਉਣ ਵਾਸਤੇ, ਅਮਲੇ ਨੂੰ ਮਹਿਫੂਜ਼ ਤਰੀਕੇ ਦੇ ਨਾਲ ਉੱਥੋਂ ਲਿਆ ਕੇ ਪਾਕਿਸਤਾਨ ਦੇ ਸਪੁਰਦ ਕਰਨ ਵਾਸਤੇ ਇਹ ਮਾਮਲਾ ਜਿਹੜਾ ਇਹ ਸਿਰਫ ਬ੍ਰਿਟਾਨੀਆ ਨਹੀਂ, ਇਹ ਬਾਕੀ ਵੀ ਆਲਮੀ ਤਾਕਤਾਂ ਨੇ ਜਿਹੜੀਆਂ, ਬਾਕੀ ਮੁਲਕ ਨੇ ਜਿਹੜੇ ਉਹਨਾਂ ਅੱਗੇ ਵੀ ਚੁੱਕਣਗੇ। ਇਸ ਤੋਂ ਅੱਡ ਸਿਕਿਉਰਿਟੀ ਦੇ ਮਾਮਲੇ ਨੇ ਜਿਹੜੇ ਉਹ ਪਾਕਿਸਤਾਨੀ ਫਾਰਨ ਅਫੇਅਰਸ ਦੀ ਜਿਹੜੀ ਮਿਨਿਸਟਰੀ ਦਾ ਪੇਜ ਆ ਅਫੀਸ਼ੀਅਲ, ਉਹਦੇ 'ਚ ਆਖਿਆ ਹੈ ਕਿ MT ਆਨਰ 25 ਦੇ ਉੱਤੇ ਯਰਗਮਾਲ ਬਣਾਏ ਜਿਹੜੇ ਪਾਕਿਸਤਾਨੀ ਨੇ, ਉਹਨਾਂ ਨੂੰ ਛੁਡਾਉਣ ਵਾਸਤੇ ਇਹ ਪਾਕਿਸਤਾਨੀ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ। ਜਦ ਕਿ ਇਸ ਤੋਂ ਪਹਿਲੇ ਉਹਨਾਂ ਦੇ ਪਰਿਵਾਰ ਨੇ ਜਿਹੜੇ ਇhtਜਾਜ ਕਰ ਰਹੇ ਸਨ, ਮੇਰਾ ਖਿਆਲ ਹੈ ਕਿ 2 ਤੋਂ 3 ਮਹੀਨੇ ਹੋ ਚੱਲੇ ਨੇ ਉਹਨਾਂ ਨੂੰ ਉੱਥੇ ਯਰਗਮਾਲ ਬਣਾਇਆ। ਹੁਣ ਤੇ ਗੰਦਾ ਪਾਣੀ ਪੀਣ ਨੂੰ ਦਿੱਤਾ ਜਾ ਰਿਹਾ, ਵਾਸ਼ਰੂਮ ਵਾਲਾ, ਔਰ ਖੁਰਾਕ ਹੈ ਜਿਹੜੀ ਉਹ ਵੀ ਮੁੱਕੀ ਪਈ ਹੈ। ਔਰ ਉਹਨਾਂ ਦੇ ਜਿਹੜੇ ਵੀਡੀਓ ਮੈਸੇजेस ਆ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਨਾ ਉਮੀਦ ਹੋ ਗਏ ਹਾਂ ਜ਼ਿੰਦਗੀ ਤੋਂ, ਪਤਾ ਨਹੀਂ ਹੁਣ ਉਹਨਾਂ ਦੀ ਹਾਲਤ ਕਿਹੋ ਜਿਹੀ ਹੈ। ਇਸ ਵੇਲੇ ਕੋਈ ਕਹਿ ਲਓ ਕਿ ਖੈਰ ਖਬਰ ਵੀ ਨਹੀਂ ਆ ਰਹੀ। ਸੋ ਸਰਕਾਰ ਵੱਲੋਂ, ਮੁਲਕ ਦੇ ਡਿਪਟੀ ਪ੍ਰਾਈਮ ਮਿਨਿਸਟਰ ਵੱਲੋਂ ਉੱਥੇ ਜਾਣਾ, ਮੁਲਕ ਦੇ ਫਾਰਨ ਮਿਨਿਸਟਰ ਵੱਲੋਂ ਉੱਥੇ ਜਾਣਾ ਔਰ ਇਸ ਮਾਮਲੇ ਨੂੰ ਚੁੱਕਣਾ, ਚਲੋ ਸ਼ੁਕਰ ਹੈ ਕਿ ਲੋਕਾਂ ਦੇ ਭਲੇ ਦੇ ਵਾਸਤੇ ਵੀ ਕੋਈ ਪੈਰ ਜਿਹੜਾ ਉਹ ਚੁੱਕਿਆ ਜਾ ਰਿਹਾ। ਹਬੀਬ ਜਾਲਬ ਦੀ ਕੁੜੀ ਤਾਰਾ ਜਾਲਬ ਦਾ ਕੋਈ ਮਾਮਲਾ ਸਾਹਮਣੇ ਆਇਆ ਹੈ, ਕੀ ਮਾਮਲਾ ਹੈ? ਮਾਮਲਾ ਇਹ ਹੈ ਕਿ ਜੀ ਇਹਨਾਂ ਨੇ ਆਖਿਆ ਕਿ ਮੈਂ ਦਾਲ ਚੌਲਾਂ ਦੀ ਰੇੜੀ ਲਾਈ ਇਹ ਜੀ ਇਕਬਾਲ ਟਾਊਨ ਮਾਰਕੀਟ ਹੈ ਇੱਕ ਉੱਥੇ, ਔਰ ਮਕਸਦ ਇਹ ਹੈ ਕਿ ਮੈਂ ਦਾਲ ਚੌਲ ਵੇਚ ਕੇ ਆਪਣੇ ਭੈਣ ਭਰਾਵਾਂ ਦਾ ਔਰ ਆਪਣਾ ਪੇਟ ਹੈ ਜਿਹੜਾ ਉਹ ਪਾਲ ਸਕਾਂ। ਅੱਛਾ। ਔਰ ਪੈਰਾ ਫੋਰਸ ਜਿਹੜੀ ਬਣਾਈ ਹੈ, ਜਿਹੜੇ ਤਜਾਵਜ਼ਾਤ ਮੁਕਾਉਂਦੇ ਨੇ, ਫੁੱਟਪਾਥਾਂ ਤੇ ਕਬਜ਼ਾ ਰੇੜੀਆਂ ਵਾਲਿਆਂ ਨੇ ਕੀਤਾ ਆ, ਉਹ ਆਏ ਨੇ, ਉਹਨਾਂ ਆ ਕੇ ਮੇਰਾ ਠੇਲਾ ਤਬਾਹ ਕਰ ਦਿੱਤਾ ਹੈ। ਔਰ ਮੇਰੇ ਕੋਲ 2 ਲੱਖ ਰੁਪਈਆ ਜਿਹੜਾ ਉਹ ਡਿਮਾਂਡ ਕੀਤੀ ਹੈ ਕਿ 2 ਲੱਖ ਰੁਪਈਆ ਦੇਂਗੀ ਤੇ ਤੈਨੂੰ ਇੱਥੇ ਰੇੜੀ ਲਾਉਣ ਦੇਣੀ। ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਹਬੀਬ ਜਾਲਬ ਦੀ ਕੁੜੀ ਹਾਂ। ਯਾਦ ਰਵੇ ਕਿ ਹਬੀਬ ਜਾਲਬ ਇੱਕ ਇਨਕਲਾਬੀ ਸ਼ਾਇਰ ਹੈ। ਮੁਲਕ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਨੇ ਨਾ ਜਿਹੜੇ, ਇਹ ਇਮਰਾਨ ਖਾਨ ਦੇ ਖਿਲਾਫ ਜਦੋਂ ਜਲਸਿਆਂ 'ਚ ਤਕਰੀਰਾਂ ਕਰਦੇ ਸਨ, ਜਦੋਂ ਇਹਨਾਂ ਕੋਲ ਰਾਜ ਨਹੀਂ ਸੀ, ਤੇ ਇਹ ਹਬੀਬ ਜਾਲਬ ਦੇ ਸ਼ੇਰ ਹੀ ਪੜ੍ਹਦੇ ਹੁੰਦੇ ਸਨ, ਮੈਂ ਨਹੀਂ ਮਾਨਤਾ, ਮੈਂ ਨਹੀਂ ਮਾਨਤਾ। ਸੋ ਇਹ ਹਬੀਬ ਜਾਲਬ ਹੋਣੇ ਨੇ ਜਿਹੜੇ ਭੱਟੋ ਦੌਰ ਦੇ ਵਿੱਚ ਆ ਵੀ ਸੋਬਤਾਂ ਦਾ ਸ਼ਿਕਾਰ ਰਹੇ, ਔਰ ਹੁਣ ਇਹ ਉਹਨਾਂ ਦੀ ਕੁੜੀ ਹੈ ਜਿਹੜੀ ਇਹ ਉਹਨਾਂ ਦੇ ਨਾਂ ਨੂੰ, ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ, ਅਸੀਂ ਤਾਂ ਨਹੀਂ ਕਹਿੰਦੇ, ਕਿ ਇਹ ਆਪਣੇ ਪਿਓ ਦੇ ਨਾਂ ਨੂੰ ਕੈਸ਼ ਕਰਾ ਰਹੀ ਹੈ। ਪਿੱਛੇ ਵੀ ਬਹੁਤ ਸਾਰੇ ਵਕਤਾਂ ਦੇ ਵਿੱਚ ਅਸੀਂ ਵੇਖਿਆ ਕਿ ਅੱਡੋ ਅੱਡ ਇਹਨਾਂ ਦੇ ਮਾਮਲੇ, ਮਸਲੇ, ਟੈਕਸੀ ਚਲਾਉਣਾ, ਦਿਸ ਐਂਡ ਦੈਟ, ਉਹ ਸਾਹਮਣੇ ਆਏ, ਫਿਰ ਹੁਕੂਮਤੀ ਇਮਦਾਦ ਲੱਭੀ ਔਰ ਫਿਰ ਇਹ ਚੁੱਪ ਹੋ ਗਏ। ਹੁਣ ਇਹ ਕਹਿ ਰਹੇ ਨੇ ਕਿ ਇੱਕ ਪਾਸੇ ਤੇ ਇਹ ਡਰਾਮਾ ਹੈ ਜਿਹੜਾ ਇਹ ਰਚਾ ਰਹੇ ਨੇ, ਕਿਉਂਕਿ ਪੈਰਾ ਫੋਰਸ ਵਾਲਿਆਂ ਦਾ ਇਹ ਆਖਣਾ ਕਿ ਸਾਡਾ ਕੋਈ ਬੰਦਾ ਇਹਨਾਂ ਕੋਲ ਨਹੀਂ ਗਿਆ, ਨਾ ਇਹਨਾਂ ਦੇ ਨਾਲ ਵਾਅਦਾ ਘਾਟਾ ਕੀਤਾ ਆ, ਨਾ ਕਿਸੇ ਨੇ ਇਹਨਾਂ ਕੋਲੋਂ ਰਿਸ਼ਵਤ ਮੰਗੀ ਹੈ, ਨਾ ਇਹਦਾ ਕੋਈ ਪ੍ਰੂਫ ਆ। ਜੇ ਤਾਰਾ ਜਾਲਬ ਕੋਲ ਇਹਦਾ ਕੋਈ ਪ੍ਰੂਫ ਹੈ ਤੇ ਸਾਨੂੰ ਪ੍ਰੂਫ ਦਵੇ, ਅਸੀਂ ਇਹਦੇ ਤੇ ਐਕਸ਼ਨ ਲਾਂਗੇ। ਕੁਝ ਲੋਕਾਂ ਦਾ ਇਹ ਕਹਿਣਾ ਕਿ ਇਹ ਸਾਰਾ ਇੱਕ ਟੋਪੀ ਡਰਾਮਾ ਹੈ ਹਕੂਮਤ ਕੋਲੋਂ ਇਮਦਾਦ ਲੈਣ ਲਈ। ਉਹਨਾਂ ਨੂੰ ਚੇਤਾ ਕਰਾਇਆ ਜਾਏ ਕਿ ਮੇਰੇ ਪਿਓ ਦਾ ਸ਼ੇਰ ਪ੍ਰਾਈਮ ਮਿਨਿਸਟਰ ਪੜ੍ਹਦਾ ਸੀਗਾ, ਔਰ ਪ੍ਰਾਈਮ ਮਿਨਿਸਟਰ ਇਸ ਵੇਲੇ ਮੁਲਕੀ ਖਜ਼ਾਨਿਆਂ ਤੇ ਬੈਠਾ ਹੈ, ਉਹ ਤੋਂ ਕੋਈ ਨਾ ਕੋਈ ਭੋਰਾ, ਕੋਈ ਦਲੀਆ ਜਿਹੜਾ ਉਹ ਸਾਨੂੰ ਲੱਭ ਜਾਵੇ, ਜਦ ਕਿ ਇਹ ਮਾਮਲਾ ਜਿਹੜਾ ਨਾ ਹੋਇਆ ਨਾ ਵਾਪਰਿਆ। ਜਦ ਕਿ ਤਾਰਾ ਜਾਲਬ ਦਾ ਇਹ ਆਖਣਾ ਕਿ ਪਾਕਿਸਤਾਨ ਭਰ ਦੇ ਵਿੱਚੋਂ ਵੀਡੀਓਜ਼ ਜਿਹੜੀਆਂ ਦੁਨੀਆ ਭਰ ਦੇ ਵਿੱਚ ਵਾਇਰਲ ਹੋ ਰਹੀਆਂ ਨੇ ਪੈਰਾ ਫੋਰਸ ਵਾਲਿਆਂ ਦੀਆਂ, ਮੈਂ ਉਸ ਟਾਈਮ ਇਹਨਾਂ ਦੇ ਨਾਲ ਬਹਿਸ ਕਰਦੀ ਹਾਂ, ਲੋਕ ਉੱਥੇ ਮੌਕੇ ਤੇ ਮੌਜੂਦ ਸਨ ਜਦੋਂ ਸਾਡੇ ਨਾਲ ਬਦਸਲੂਕੀਆਂ ਕੀਤੀਆਂ ਗਈਆਂ ਨੇ। ਸੋ ਉਹ ਲੋਕ ਨੇ ਜਿਹੜੇ, ਉਹਨਾਂ ਨੂੰ ਪੁੱਛ ਲਿਆ ਜਾਏ। ਮੈਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਮੈਂ ਤੇ ਬਹਿਸ ਮੁਬਾਸੇ ਤੇ ਰੁਚੀ ਪਈ ਸਨ। ਲਾਗੇ ਦੀਆਂ ਜਿਹੜੀਆਂ CCTV ਫੁਟੇजेस ਨੇ ਉਹਨਾਂ ਦੇ ਵਿੱਚ ਇਹੋ ਜਿਹੀ ਕੋਈ ਸ਼ੈ ਹੈ ਜਿਹੜੀ ਉਹ ਕਹਿ ਲਓ ਕਿ ਲਾਈਨ ਇਨਫੋਰਸਮੈਂਟ ਏਜੰਸੀਆਂ ਨੂੰ ਕਹਿ ਕੇ, ਇੰਟੈਲੀਜੈਂਸ ਏਜੰਸੀਆਂ ਨੂੰ ਕਹਿ ਕੇ ਇੱਕ ਰਿਪੋਰਟ ਆਲਾ ਸਰਕਾਰੀ ਜ਼ਿੰਮੇਦਾਰਾਂ ਨੇ ਲਈ ਹੈ। ਉਸ ਰਿਪੋਰਟ ਦੇ ਵਿੱਚ ਇਹੋ ਜਿਹਾ ਕੋਈ ਮਾਮਲਾ ਨਹੀਂ ਆ ਰਿਹਾ ਜਿਹਦੇ ਤੋਂ ਸ਼ੱਕ ਸ਼ੁਬੇ ਨੇ ਜਿਹੜੇ ਉਹ ਤਾਰਾ ਜਾਲਬ ਦੇ ਉੱਤੇ ਹੋਰ ਵੱਧ ਰਹੇ ਨੇ। ਜਦ ਕਿ ਸੈਫਮਾ ਇੱਕ ਪੱਤਰਕਾਰਾਂ ਦੀ ਇੰਟਰਨੈਸ਼ਨਲ ਤਨਜ਼ੀਮ ਹੈ, ਉਹਦੇ ਅੰਦਰ ਇੱਕ ਜਾਲਬ ਕਮੇਟੀ ਹੈ।
ਅੱਛਾ ਹਬੀਬ ਜਾਲਬ ਕਮੇਟੀ ਉਹਦੇ ਜਿਹੜੇ ਪ੍ਰਧਾਨ ਨੇ ਇਮਤਿਆਜ਼ ਆਲਮ ਹੋਣੇ, ਮੇਰੀ ਵੀ ਮੁਲਾਕਾਤ ਹੈ, ਪੱਤਰਕਾਰਾਂ ਲਈ ਬਹੁਤ ਸੇਵਾਵਾਂ। ਉਹਨਾਂ ਨੇ 1 ਲੱਖ ਰੁਪਏ ਦਾ ਐਲਾਨ ਕੀਤਾ ਹੈ ਕਿ ਜੇ ਇਹਨਾਂ ਨੇ ਕੰਮਕਾਰ ਕਾਰੋਬਾਰ ਕਰਨਾ ਹੈ ਤੇ ਅਸੀਂ 1 ਲੱਖ ਰੁਪਏ ਇਮਦਾਦ ਦੇਣਾ ਹੈ। ਇੱਥੇ ਹੁਣ ਤਾਰਾ ਜਾਲਬ ਸਾਹਿਬਾ ਫਰਮਾ ਰਹੀਆਂ ਨੇ ਕਿ ਜੀ ਮੈਂ ਹਜੇ ਤੇ ਸੋਚਿਆ ਨਹੀਂ ਕਿ ਮੈਂ ਅੱਗੇ ਕੰਮ ਕੀ ਕਰਨਾ ਹੈ, ਤੇ ਜਦੋਂ ਮੈਂ ਕੋਈ ਕੰਮਕਾਰ ਕਾਰੋਬਾਰ ਸ਼ੁਰੂ ਕਰਨ ਲੱਗੀ ਤੇ ਮੈਂ ਡੈਫੀਨਿਟਲੀ ਤੁਹਾਡੇ ਨਾਲ ਰਾਬਤਾ ਕਰਾਂਗੀ। ਸੋ ਆਸ ਉਮੀਦ ਕੁਝ ਹੋਰ ਰੱਖੀ ਜਾ ਰਹੀ ਹੈ, ਉਹ ਹੁਣ ਪੂਰੀ ਹੁੰਦੀ ਹੈ ਨਹੀਂ ਹੁੰਦੀ, ਇਮਦਾਦ ਲੱਭਦੀ ਹੈ, ਸਰਕਾਰ ਐਲਾਨ ਕਰਦੀ ਹੈ ਨਹੀਂ ਕਰਦੀ, ਪਰ ਫਿਲਹਾਲ ਇਹ ਮਾਮਲਾ ਗੁੰਝਲ 'ਚ ਪੈ ਗਿਆ ਆ ਕਿ ਇਹਨਾਂ ਦੇ ਨਾਲ ਇਹੋ ਜਿਹਾ ਕੋਈ ਮਾਮਲਾ ਹੋਇਆ ਹੀ ਨਹੀਂ ਜਿਹੋ ਜਿਹੀ ਸ਼ਿਕਾਇਤ ਕਰ ਰਹੀਆਂ। ਸਰਕਾਰ 10 ਰੁਪਈਆਂ ਵਾਲਾ ਕਰੰਸੀ ਨੋਟ ਮੁਕਾਉਣ ਜਾ ਰਹੀ ਹੈ। ਜੀ ਬਿਲਕੁਲ, ਇਹ ਨੋਟ ਦੇ ਉੱਤੇ ਸਟੇਟ ਬੈਂਕ ਆਫ ਪਾਕਿਸਤਾਨ ਦੇ ਜ਼ਿੰਮੇਦਾਰਾਂ ਦਾ ਆਖਣਾ ਹੈ ਕਿ ਇੱਕ ਨੋਟ ਨੂੰ ਬਣਾਉਣ ਦੇ ਉੱਤੇ 14 ਰੁਪਏ ਲਾਗਤ ਹੁੰਦੀ, ਭਾਵੇਂ ਉਹ ਨੋਟ 5000 ਦਾ ਤੇ ਭਾਵੇਂ 1000 ਦਾ ਤੇ ਭਾਵੇਂ 10 ਰੁਪਈਆਂ ਦਾ। ਇਸ ਲਈ ਗ੍ਰੈਜੂਅਲੀ ਅਸੀਂ ਮੁਲਕ ਦੇ ਵਿੱਚੋਂ 10 ਰੁਪਈਆਂ ਦਾ ਨੋਟ ਆ ਜਿਹੜਾ ਹੌਲੀ ਹੌਲੀ ਮੁਕਾਉਣ ਲੱਗੇ ਆ, ਸਟੈਪ ਬਾਈ ਸਟੈਪ। ਹੁਣ ਕਮੇਟੀ ਦਾ ਇਕੱਠ ਜਦੋਂ ਹੋਇਆ ਤੇ ਉੱਥੇ ਇੱਕ ਗੱਲ ਛੁੱਟੀ ਕਿ ਪਿਛਲੀ ਵਾਰ ਸਟੇਟ ਬੈਂਕ ਆਫ ਪਾਕਿਸਤਾਨ ਦੇ ਜ਼ਿੰਮੇਦਾਰ ਸਨ, ਜਿਹੜੇ ਡਿਪਟੀ ਗਵਰਨਰ ਵੀ ਇੱਥੇ ਬੈਠਾ ਸੀ, ਉਹਨੂੰ 5-5000 ਦੇ 3 ਨੋਟ ਦਿੱਤੇ ਸਨ ਔਰ ਆਖਿਆ ਸੀ ਤੇ ਜਾਲੀ ਨੋਟ ਪਛਾਣੋ। ਉਹਨਾਂ 'ਚ 2 ਅਸਲੀ ਸਨ, ਇੱਕ ਜਾਲੀ ਸੀਗਾ। ਪੂਰੇ ਜ਼ਿੰਮੇਦਾਰ ਵਾਲਾ ਜਿਹੜੇ ਨੇ ਉਹ ਜਾਲੀ ਨੋਟ ਨਹੀਂ ਸੀ ਪਛਾਣ ਸਕੇ। ਉਹ ਨੋਟ ਤੇ ਵਾਪਸ ਕਰ ਦਵੋ, ਤੁਸੀਂ ਜਾਲੀ ਦੇ ਨਾਲ ਅਸਲੀ ਵੀ ਲੈ ਗਏ ਜੇ। ਉੱਥੇ ਫਿਰ ਹਾਸਾ ਖਿਲਰ ਗਿਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਰੇ ਮਿਨਿਸਟਰਾਂ ਨੇ ਇਹ ਆਖਿਆ ਕਿ ਜਿੱਡੀ ਜੂਨ ਦੀ ਚਾਲ ਤੁਸੀਂ ਸਾਰੇ ਚੱਲਣ ਡੇ ਜੇ ਨਾ, ਸਾਨੂੰ ਲੱਗਦਾ ਕਿ ਸਾਡੀ ਹਕੂਮਤ ਦਾ ਰਾਜ ਮੁੱਕ ਜਾਣਾ ਆ, ਤੁਹਾਡੇ ਨੋਟ ਫਾਈਨਲਾਈਜ਼ ਨਹੀਂ ਹੋਣੇ, ਕਿਉਂਕਿ ਪਾਕਿਸਤਾਨ 'ਚ ਸਾਰੇ ਕਰੰਸੀ ਨੋਟ ਨਵੇਂ ਆ ਰਹੇ ਨੇ। ਆਖਿਆ ਜਾ ਰਿਹਾ ਕਿ ਡਿਜ਼ਾਈਨ ਫਾਈਨਲ ਹੋ ਗਏ ਨੇ ਔਰ ਉਹਨਾਂ ਦੇ ਫੀਚਰਸ ਨੇ ਜਿਹੜੇ ਉਹਨਾਂ ਉੱਤੇ ਕੰਮ ਚੱਲ ਰਿਹਾ ਆ। ਪਰ ਫਿਲਹਾਲ ਕੱਲ ਦੀ ਮੀਟਿੰਗ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ 'ਚੋਂ 10 ਰੁਪਈਆਂ ਦਾ ਕਰੰਸੀ ਨੋਟ ਆ ਜਿਹੜਾ, ਉਹਨੂੰ ਹੁਣ ਸਰਕਾਰ ਆ ਜਿਹੜੀ ਉਹ ਸਟੈਪ ਬਾਈ ਸਟੈਪ ਮੁਕਾਉਣ ਜਾ ਰਹੀ ਹੈ। ਮਸੂਦ ਦੇ ਨਾਲ ਹੀ ਸੀ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਹੋਈ ਇੱਕ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਅਮਰੀਕਾ ਮੌਜਬ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਸਾਡੇ ਫੇਸਬੁੱਕ, YouTube ਔਰ ਕਹਿ ਲਵੋ ਕਿ ਸੋਸ਼ਲ ਮੀਡੀਆ ਡਿਜੀਟਲ ਪਲੇਟਫਾਰਮਸ ਤੇ ਵੇਖਣ ਵਾਲੇ ਨੇ ਜਿਹੜੇ, ਅੱਜ ਤੋਂ ਇਹ ਖਬਰਾਂ ਉਹਨਾਂ ਵਾਸਤੇ ਕੈਲੀਫੋਰਨੀਆ ਦੇ ਵੇਲੇ ਮੌਜਬ ਸ਼ਾਮੀ 7 ਵਜੇ, ਪਾਕਿਸਤਾਨ ਦੇ ਵੇਲੇ ਮੌਜਬ ਸਵੇਰੇ 7 ਵਜੇ ਜਿਹੜੇ ਉਹ ਪੇਸ਼ ਕੀਤੀਆਂ ਜਾਣੀਆਂ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।